ਅਗਲੀ ਖਬਰ ਵੱਲ ਚੱਲੀਏ। ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਜੋ ਆ ਉਹ ਇਲੀਗਲ ਇਮੀਗ੍ਰੇਸ਼ਨ ਦਾ ਬਣਿਆ ਹੋਇਆ ਆ। ਇਹ ਇਕੱਲਾ ਰਿਪਬਲਿਕਨ ਲਈ ਨਹੀਂ, ਅੱਜ ਦੀ ਡੇਟ ਦੇ ਵਿੱਚ ਜੋ ਡੈਮੋਕ੍ਰੇਟ ਆ ਬਹੁਤ ਉਹ 33 ਸੀਟ ਦੇ ਉੱਤੇ ਬੈਠੇ ਹੋਏ ਆ। ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸਮਝ ਨਹੀਂ ਆ ਰਿਹਾ ਵੀ ਕਿਸ ਤਰ੍ਹਾਂ ਇਹਦੇ ਉੱਤੇ ਕੰਟਰੋਲ ਕੀਤਾ ਜਾਵੇ। ਪਰ ਬਹੁਤ ਸਾਰੇ ਕਾਂਗਰਸਮੈਨ ਦੋਨਾਂ ਪਾਰਟੀਆਂ ਦੇ ਕਹਿੰਦੇ ਆ ਵੀ ਜੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਚਾਹਣ ਤੇ ਜੋ ਯੂਐਸ ਦੇ ਬਾਰਡਰ ਦੇ ਉੱਤੇ ਕ੍ਰਾਈਸਿਸ ਬਣਿਆ ਹੋਇਆ ਉਹ ਇੱਕ ਦਿਨ ਦੇ ਵਿੱਚ ਹੀ ਖਤਮ ਹੋ ਸਕਦਾ ਹੈਗਾ। ਹੁਣ ਰਿਪਬਲਿਕਨਸ ਨੇ ਜੋ ਇਲੀਗਲ ਇਮੀਗ੍ਰੇਸ਼ਨ ਦਾ ਇਸ਼ੂ ਆ ਇਸ ਨੂੰ ਇਜ਼ਰਾਈਲ ਦੀ ਤੇ ਯੂਕਰੇਨ ਦੀ ਫੰਡਿੰਗ ਦੇ ਨਾਲ ਜੋੜ ਦਿੱਤਾ ਆ। ਵਾਈਟ ਹਾਊਸ ਯੂਕਰੇਨ ਨੂੰ ਪੂਰੀ ਸਪੋਰਟ ਕਰਨਾ ਚਾਹੁੰਦਾ ਆ ਤੇ ਇਜ਼ਰਾਈਲ ਨੂੰ ਦੋਨੋਂ ਪਾਰਟੀਆਂ ਜਿਹੜੀਆਂ ਆ ਉਹ ਸਪੋਰਟ ਕਰਨਾ ਚਾਹੁੰਦੀਆਂ ਹੈਗੀਆਂ। ਸੋ ਬਿਲੀਅਨਸ ਆਫ ਡਾਲਰ ਦਾ ਇਹ ਮੁੱਦਾ ਹੈਗਾ। ਸੋ ਐਵਰੀ ਡੇ ਕਹਿੰਦੇ ਵੀ 5000 ਲੋਕਾਂ ਤੱਕ ਦਾ ਜਿਹੜਾ ਇਹ ਨੰਬਰ ਪਹੁੰਚ ਗਿਆ ਜੋ ਇਲੀਗਲੀ ਬਾਰਡਰ ਕ੍ਰਾਸ ਕਰ ਰਿਹਾ ਹੈਗਾ। ਕਹਿੰਦੇ ਲਾ ਇਹ ਕਹਿੰਦਾ ਆ ਵੀ ਜੇ ਕੋਈ ਵੀ ਬੰਦਾ ਇਲੀਗਲੀ ਕ੍ਰਾਸ ਕਰਦਾ ਆ ਤੇ ਉਸ ਨੂੰ ਆਪਣਾ ਹੱਕ ਹੈਗਾ ਆ ਪੋਲੀਟੀਕਲ ਅਸਾਈਲਮ ਲੈਣ ਲਈ, ਪਰ ਗਵਰਨਮੈਂਟ ਦੇ ਕੋਲ ਵੀ ਕਹਿੰਦੇ ਹੈਗਾ ਹੱਕ ਵੀ ਉਸ ਨੂੰ ਉਨਾ ਚਿਰ ਤੱਕ ਉਹ ਰੱਖ ਸਕਦੇ ਹੈਗੇ। ਕਹਿੰਦੇ ਲਾ ਸੇਜ਼ ਐਵਰੀ ਇਲੀਗਲ ਇਮੀਗ੍ਰੈਂਟ ਮਸਟ ਬੀ ਡਿਟੇਨਡ ਅੰਟਿਲ ਦਾ ਫਾਈਨਲ ਡਿਟਰਮੀਨੇਸ਼ਨ ਆਫ देयर ਸਟੇਟਸ। ਸਾਰੇ ਕਹਿੰਦੇ ਐਵੀਡੈਂਸ ਇਹ ਇੰਡੀਕੇਟ ਕਰਦੇ ਆ ਵੀ ਮੈਜੋਰਟੀ ਦੇ ਵਿੱਚ ਜਿਹੜੇ ਲੋਕ ਇਲੀਗਲੀ ਕ੍ਰਾਸ ਕਰਕੇ ਆਉਂਦੇ ਆ ਉਹ ਉਹਨਾਂ ਦੇ ਜੋ ਅਸਾਈਲਮ ਕਲੇਮਸ ਆ ਉਹ ਲੈਜੀਟੀਮੇਟ ਨਹੀਂ ਹੈਗੇ। ਕਹਿੰਦੇ ਵੀ ਉਹਨਾਂ ਦੇ ਜਿਹੜੇ ਅਸਾਈਲਮ ਦੇ ਕੇਸਸ ਆ ਉਹ ਸਹੀ ਨਹੀਂ ਹੈਗੇ। ਮੈਜੋਰਟੀ ਦੇ ਵਿੱਚ ਉਹ ਇਕਨੋਮਿਕ ਬੇਸ ਦੇ ਉੱਤੇ ਆ ਰਹੇ ਹੈਗੇ ਆ। ਅਮਰੀਕਾ ਦੇ ਕੋਲ ਬਹੁਤ ਸਾਰੇ ਡਿਫਰੈਂਟ ਕਾਈਂਡ ਦੇ ਵੀਜ਼ੇ ਆ ਜਿਹੜੇ ਇਸ ਵੇਲੇ ਉਹਨਾਂ ਦੇ ਉੱਤੇ ਬਹੁਤ ਅਸਰ ਇਲੀਗਲ ਇਮੀਗ੍ਰੇਸ਼ਨ ਦਾ ਹੋ ਰਿਹਾ, ਚਾਹੇ ਉਹ ਲੀਗਲੀ ਤੁਸੀਂ ਆਨੇ ਆ H1 ਵੀਜ਼ੇ ਨੂੰ ਲੈ ਕੇ ਆ। ਬਹੁਤ ਸਾਰੇ ਜੋ ਫਾਰਮਿੰਗ ਨਾਲ ਰਿਲੇਟਡ ਵੀਜ਼ੇ ਹੈਗੇ ਆ ਉਹ ਟੈਂਪਰੇਰੀ ਵੀਜ਼ੇ ਦਿੱਤੇ ਜਾਂਦੇ ਆ, ਲੋਕ ਆਉਂਦੇ ਆ ਕੰਮ ਕਰਦੇ ਤੇ ਚਲੇ ਜਾਂਦੇ ਹੈਗੇ ਆ। ਸੋ ਪਿਛਲੇ ਸਾਲਾਂ ਦੇ ਵਿੱਚ ਇੰਨੇ ਮਿਲੀਅਨਸ ਆਫ ਲੋਕ ਜੋ ਆਏ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਅਮਰੀਕਾ ਦੇ ਵਿੱਚ ਕਹਿੰਦੇ ਵੀ 15 ਮਿਲੀਅਨ ਦੇ ਕਰੀਬ ਅਨਡਾਕੂਮੈਂਟਡ ਲੋਕ ਅੱਜ ਦੀ ਡੇਟ ਦੇ ਵਿੱਚ ਹੈਗੇ ਆ। ਸੋ ਸੈਨੇਟਰ ਬੌਬ ਮੈਨੇਂਡਸ ਨੇ ਪਿਛਲੇ ਵੀਕ ਇਹ ਕਿਹਾ ਸੀ ਵੀ ਬਾਰਡਰ ਜੋ ਸਿਕਿਉਰਿਟੀ ਆ ਉਹ ਬਾਈਡਨ ਤੋਂ ਖੁਸ਼ ਨਹੀਂ ਹੈਗੀ। ਵੀ ਉਹਨਾਂ ਦੇ ਵੀ ਹੱਥ ਜਿਹੜੇ ਬੰਨੇ ਹੋਏ ਆ, ਕਹਿੰਦੇ ਵੀ ਜਿਹੜਾ ਵੀ ਆਉਂਦਾ ਆ ਉਹ ਉਹਨਾਂ ਨੂੰ ਛੱਡਣਾ ਪੈਂਦਾ ਆ। ਹਾਲਾਂਕਿ ਉਹ ਚਾਹੁੰਦੇ ਹੈਗੇ ਆ ਵੀ ਇਸ ਨੂੰ ਰੋਕਿਆ ਜਾਵੇ। ਇੱਕ ਹੋਰ ਖਬਰ ਆ ਰਹੀ ਆ ਵੀ ਐਰੀਜ਼ੋਨਾ ਬਾਰਡਰ ਦੇ ਉੱਤੇ ਜੋ ਇੱਥੇ ਦਾ ਮਲੀਸ਼ੀਆ ਗਰੁੱਪ ਹੈਗੇ ਆ, ਕਈ ਜਿਹੜੇ ਗੋਰੇ ਆ ਉਹਨਾਂ ਨੇ ਆਪਣੀਆਂ ਫੋਰਸਸ ਬਾਰਡਰ ਦੇ ਉੱਤੇ ਲਾ ਦਿੱਤੀਆਂ ਆ। ਤੇ ਹੁਣ ਇਹ ਕਹਿੰਦੇ ਵੀ ਸਿਚੁਏਸ਼ਨ ਉੱਥੇ ਹਾਲਾਂਕਿ ਲੀਗਲੀ ਕਹਿੰਦੇ ਵੀ ਕਿਸੇ ਨੂੰ ਉਹ ਫੜ ਨਹੀਂ ਸਕਦੇ ਹੈਗੇ, ਕਿਸੇ ਨੂੰ ਉਹ ਮਾਰ ਨਹੀਂ ਸਕਦੇ ਐਜ਼ ਅ ਸਿਟੀਜ਼ਨ, ਪਰ ਸਿਚੁਏਸ਼ਨ ਇਦਾਂ ਦੀ ਟੈਂਸ ਬਣੀ ਹੋਈ ਆ ਤੇ ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਉੱਥੇ ਸ਼ੂਟਿੰਗ ਹੋ ਸਕਦੀ ਆ। ਤੇ ਇਹ ਬਾਰਡਰ ਸਿਕਿਉਰਿਟੀ ਫੋਰਸਸ ਜੋ ਬਾਰਡਰ ਪੈਟਰੋਲ ਏਜੰਟਸ ਆ ਤੇ ਮਲੀਸ਼ੀਆ ਗਰੁੱਪ ਤੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਬਲੱਡ ਬਾਥ ਹੋ ਸਕਦਾ ਹੈਗਾ। ਬਹੁਤ ਸਾਰੀਆਂ ਰਿਪੋਰਟਸ ਇਹ ਬਾਰਡਰ ਤੋਂ ਆ ਰਹੀਆਂ। ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਇਦਾਂ ਦੀ ਬਣੀ ਹੋਈ ਆ ਜੀ। ਉਧਰ ਟੈਕਸਸ ਨੇ 2 ਅਜਿਹੇ ਬਿੱਲ ਪਾਸ ਕੀਤੇ ਆ ਜਿਹਦੇ ਨਾਲ ਟੈਕਸਸ ਦੇ ਵਿੱਚ ਜਿਹੜਾ ਇਲੀਗਲੀ ਐਂਟਰ ਹੋ ਰਿਹਾ ਆ ਉਹਨੂੰ ਤੇ ਉੱਥੇ ਦੀ ਜਿਹੜੀ ਬਾਰਡਰ ਸਿਕਿਉਰਿਟੀ ਆ ਉਸ ਨੂੰ ਵਧਾਉਣ ਦੇ ਲਈ ਗਵਰਨਰ ਜਿਹੜੇ ਐਬਟ ਆ ਉਹਨਾਂ ਨੇ ਉਸ ਤੋਂ ਉੱਤੇ ਸਾਈਨ ਕਹਿੰਦੇ ਐਕਸਪੈਕਟ ਆ ਵੀ ਉਹ ਅੱਜ ਕਰ ਦੇਣਗੇ। SB 3 ਬਿੱਲ ਉੱਥੇ ਦਾ ਤੇ SB 4 ਸੈਨੇਟ ਬਿੱਲ 3 ਤੇ ਸੈਨੇਟ ਬਿੱਲ 4। ਸੈਨੇਟ ਬਿੱਲ 3 ਦੇ ਨਾਲ ਟੈਕਸਸ ਦੇ ਜਿਹੜੇ ਇਹ ਉੱਥੇ ਦੀ ਲੋਕਲ ਸੈਨੇਟ ਆ ਉੱਥੇ ਦੀ ਸਟੇਟ ਸੈਨੇਟ ਨੇ $1.5 ਬਿਲੀਅਨ ਕਹਿੰਦੇ ਵੀ ਐਲੋਕੇਟ ਕੀਤਾ ਜਾਊਗਾ ਬਾਰਡਰ ਸਿਕਿਉਰਿਟੀ ਮੈਜਰਸ ਦੇ ਲਈ। ਤੇ SB 4 ਜਿਹੜਾ ਉੱਥੇ ਦਾ ਬਿੱਲ ਆ ਉਸ ਦੇ ਨਾਲ ਸੂਬੇ ਵਿੱਚ ਟੈਕਸਸ 'ਚ ਐਂਟਰੀ ਕਰਨੀ ਮੈਕਸੀਕੋ ਤੋਂ ਇਲੀਗਲੀ ਉਸ ਨੂੰ ਸਟੇਟ ਕ੍ਰਾਈਮ ਘੋਸ਼ਿਤ ਕਰ ਦਿੱਤਾ ਜਾਊਗਾ। ਟੈਕਸਸ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਹੋਰ ਵੀ ਜ਼ਿਆਦਾ ਐਕਸ਼ਨ ਲੈਣ ਦੀ ਸਾਨੂੰ ਜ਼ਰੂਰਤ ਹੈਗੀ। ਉਹਨਾਂ ਨੇ ਕਿਹਾ ਵੀ ਜਿਹੜਾ US ਕਸਟਮ ਬਾਰਡਰ ਪ੍ਰੋਟੈਕਸ਼ਨ ਡਾਟਾ ਆ ਉਹ ਪੂਰੇ ਮੁਲਕ ਭਰ ਦਾ ਇਹੀ ਦੱਸਦਾ ਹੈ ਜੂਨ ਤੋਂ ਅਕਤੂਬਰ ਦੇ ਵਿੱਚ ਫੀਲਡ ਏਜੰਟਸ ਦੇ ਨਾਲ 1 ਮਿਲੀਅਨ ਤੋਂ ਵੱਧ ਐਨਕਾਊਂਟਰ ਹੋਏ ਆ ਮਾਈਗ੍ਰੈਂਟਸ ਦੇ ਜਿਹੜੇ ਸਦਰਨ ਬਾਰਡਰ ਤੋਂ ਜਿਹੜੇ ਇਲੀਗਲੀ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਇੱਕ $1.5 ਬਿਲੀਅਨ ਵਿਸ਼ੇਸ਼ ਤੌਰ ਦੇ ਉੱਤੇ ਸਟੇਟ ਦਾ ਸੂਬੇ ਦਾ
ਇਸ ਦੇ ਲਈ ਰੱਖਿਆ। ਕਹਿੰਦੇ ਵੀ ਇਹਦੇ ਤਹਿਤ ਨਵੇਂ ਬਾਰਡਰ ਬੈਰੀਅਰਸ ਜਿਹੜੇ ਆ ਉਹ ਬਣਾਏ ਜਾਣਗੇ ਤੇ ਨਾਲ ਹੀ ਟੈਕਸਸ ਦੇ ਸ਼ਹਿਰਾਂ ਨੂੰ ਇਹਨਾਂ ਵਿੱਚੋਂ ਰਾਸ਼ੀ ਦਿੱਤੀ ਜਾਊਗੀ ਤਾਂ ਜੋ ਜਿਹੜਾ ਨਵਾਂ ਬਾਰਡਰ ਲਾ ਆ SB4 ਆ ਉਸ ਨੂੰ ਐਨਫੋਰਸ ਕੀਤਾ ਜਾ ਸਕੇ। ਕਹਿੰਦੇ ਵੀ ਕ੍ਰਿਮੀਨਲ ਚਾਰਜ ਜਿਹੜਾ ਕ੍ਰੀਏਟ ਹੋਣਾ ਹੈ, ਇਹਦੇ ਨਾਲ ਕ੍ਰੀਏਟ ਕੀਤਾ ਜਾਊਗਾ ਵੀ ਕ੍ਰਿਮੀਨਲ ਚਾਰਜ ਹੋਊਗਾ ਕ੍ਰਾਸਿੰਗ ਦਾ ਜੇ ਮੈਕਸੀਕੋ ਤੋਂ ਤੁਸੀਂ ਟੈਕਸਸ ਦੇ ਵਿੱਚ ਅਨਡਾਕੂਮੈਂਟਡ ਤਰੀਕੇ ਦੇ ਨਾਲ ਬਾਰਡਰ ਜਿਹੜਾ ਆ ਉਹ ਤੁਸੀਂ ਕ੍ਰਾਸ ਕਰਦੇ ਹੈਗੇ ਆ। ਸੋ ਜਿਹੜਾ ਮਿਸਡਿਮੀਨਰ ਅਫੈਂਸ ਆ ਉਹ ਮੇਕ ਕਰੂਗਾ ਵੀ ਇਹ ਮਿਸਡਿਮੀਨਰ ਅਫੈਂਸ ਹੋਊਗਾ ਜਦੋਂ ਟੈਕਸਸ ਦੇ ਵਿੱਚ ਵਿਦਆਊਟ ਡਾਕੂਮੈਂਟੇਸ਼ਨ ਤੁਸੀਂ ਐਂਟਰ ਕਰਦੇ ਆ। ਨਵੇਂ ਲਾਅ ਦੇ ਤਹਿਤ ਪੁਲਿਸ ਅਧਿਕਾਰੀ, ਪੁਲਿਸ ਆਫਿਸਰ, ਸ਼ੈਰਿਫ ਦੇ ਡੈਪਟੀਜ਼, ਸਟੇਟ ਟਰੂਪਰਸ ਉਹਨਾਂ ਦੇ ਕੋਲ ਅਧਿਕਾਰ ਆਊਗਾ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਜਿਨ੍ਹਾਂ ਉੱਤੇ ਇਹ ਸ਼ੱਕ ਹੋਊਗਾ ਵੀ ਉਹ US ਦੇ ਵਿੱਚ ਇਲੀਗਲੀ ਆਏ ਨੇ। ਮਾਈਗ੍ਰੈਂਟ ਜਿਹੜੇ ਐਡਵੋਕੇਟਸ ਆ ਉਹ ਇਸ ਬਿੱਲ ਦੇ ਉਲਟ ਆਏ ਆ। ਉਹ ਕਹਿੰਦੇ ਵੀ ਇਹ ਇੱਕ ਰੇਸਿਸਟ ਅਟੈਕ ਆ ਹਿਸਪੈਨਿਕ ਕਮਿਊਨਿਟੀ ਦੇ ਉੱਤੇ। ਕਹਿੰਦੇ ਵੀ ਇਹਦੇ ਨਾਲ ਰੇਸ਼ੀਅਲ ਪ੍ਰੋਫਾਈਲਿੰਗ ਨੂੰ ਲੀਗਲਾਈਜ਼ ਇੱਕ ਹੋ ਜਾਊਗਾ ਤੇ ਜਿਹੜੀ ਕਮਿਊਨਿਟੀ ਆ ਉਹ ਸਾਡੀ ਇਸ ਦੇ ਨਾਲ ਅਟੈਕ ਹੋਊਗੀ। ਐਰੀਜ਼ੋਨਾ ਦਾ ਇੱਕ ਸ਼ੈਰਿਫ ਸੀਗਾ, ਉਸ ਦੇ ਉੱਤੇ ਵੀ ਇਹੀ ਦੋਸ਼ ਉਦੋਂ ਇੱਕ ਟਾਈਮ ਦੇ ਉੱਤੇ ਲੱਗੇ ਸੀ। ਉਹ ਬਾਅਦ ਚ ਉਸ ਨੂੰ ਕੈਦ ਵੀ ਜਿਹੜੀ ਉਹ ਹੋਈ ਸੀ। ਉਹ ਵੀ ਇਹੀ ਕਰਦਾ ਸੀਗਾ, ਉਹ ਜਣੇ ਖਣੇ ਨੂੰ ਰੋਕ ਕੇ ਇਸੇ ਤਰੀਕੇ ਦੇ ਨਾਲ ਪੁੱਛਦਾ ਸੀਗਾ, ਇਲੀਗਲੀ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਉਹ ਕਰ ਰਿਹਾ ਸੀਗਾ। ਪਰ ਹੁਣ ਇਸ ਬਿੱਲ ਦੇ ਨਾਲ ਜਿਹੜੇ ਇਮੀਗ੍ਰੈਂਟ ਐਡਵੋਕੇਟਸ ਆ ਉਹ ਕਹਿੰਦੇ ਆ ਵੀ ਇਹਨਾਂ ਨੂੰ ਕਰਨ ਦਾ ਇੱਕ ਹਿਸਾਬ ਦੇ ਨਾਲ ਅਧਿਕਾਰ ਮਿਲੂਗਾ ਕਿਉਂਕਿ ਇਸ ਲਾਅ ਦੇ ਤਹਿਤ ਇਹ ਆ ਵੀ ਜੇ ਤੁਹਾਨੂੰ ਸ਼ੱਕ ਵੀ ਆ ਵੀ ਕੋਈ ਇਲੀਗਲੀ US ਦੇ ਵਿੱਚ ਆ ਤਾਂ ਉਸ ਨੂੰ ਤੁਸੀਂ ਰੋਕ ਕੇ ਗ੍ਰਿਫਤਾਰ ਜਿਹੜਾ ਆ ਉਹ ਕਰ ਸਕਦੇ ਆ। ਪਰ ਗਵਰਨਰ ਐਬਟ ਕਹਿੰਦੇ ਵੀ ਉਮੀਦ ਆ ਉਹਨਾਂ ਨੇ ਅੱਜ ਇਹਨਾਂ ਦੋਨਾਂ ਬਿਲਸ ਦੇ ਉੱਤੇ ਸਾਈਨ ਕਰ ਦੇਣਾ ਆ। ਇਮੀਗ੍ਰੇਸ਼ਨ ਫਾਈਟ ਦੇ ਵਿੱਚ ਟੈਕਸਸ ਇਸ ਟਾਈਮ ਅਜਿਹੇ ਕਾਨੂੰਨ ਲਿਆ ਕੇ ਕਹਿ ਸਕਦੇ ਆ ਵੀ ਜਿਹੜੀਆਂ ਰੈੱਡ ਸਟੇਟਸ ਆ ਜਾਂ ਕੰਜ਼ਰਵੇਟਿਵਸ ਨੂੰ ਲੀਡ ਕਰ ਰਿਹਾ ਆ ਵੀ ਇਹ ਪਾਲਿਸੀਜ਼ ਦੇ ਵਿੱਚ ਆਪਾਂ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਤਬਦੀਲੀ ਦੀ ਜ਼ਰੂਰਤ ਆ। ਬੀਤੇ ਵੀਕਐਂਡ ਦੇ ਉੱਤੇ ਵੀ ਤੁਸੀਂ ਚਰਚਾ ਕਰ ਰਹੇ ਸੀਗੇ, ਆਪਾਂ ਵੀ ਗੱਲ ਕਰ ਰਹੇ ਸੀਗੇ ਵੀ ਇਮੀਗ੍ਰੇਸ਼ਨ ਰਿਫਾਰਮਸ ਨੂੰ ਲੈ ਕੇ ਇੱਕ ਵਾਰੀ ਫੇਰ ਮਾਹੌਲ ਗਰਮਾਇਆ ਆ ਕਿ ਵਾਕਿਆ ਹੀ ਬੋਥ ਸਾਈਡ ਆਫ ਦੀ ਆਇਲਸ ਇਹ ਚਾਹੁੰਦੀਆਂ ਨੇ ਵੀ ਆਪਾਂ ਇਸ ਦਾ ਕੋਈ ਨਿਤਾਰਾ ਜਿਹੜਾ ਆ ਉਹ ਕਰਨਾ ਆ ਜਾਂ ਵੋਟਾਂ ਆਉਣ ਦੇ ਉੱਤੇ ਉਸ ਸਾਲ ਦੇ ਵਿੱਚ ਇਸ ਉੱਤੇ ਲਾਲਾ ਕਰਕੇ ਵੋਟਾਂ ਇਕੱਠੀਆਂ ਕਰਕੇ ਫਿਰ ਇਸ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਾ ਦੇਣਾ ਆ। ਮਿਚ ਮਕੌਨਲ ਹੁਣਾਂ ਨੇ ਕਿਹਾ ਆ ਵੀ ਪ੍ਰੋਗਰੈਸ ਤਾਂ ਜ਼ਰੂਰ ਹੋਈ ਆ ਇਮੀਗ੍ਰੇਸ਼ਨ ਨੈਗੋਸ਼ੀਏਸ਼ਨ ਦੇ ਵਿੱਚ ਲੈ ਕੇ, ਪਰ ਲੱਗਦਾ ਨਹੀਂ ਆ ਵੀ ਆਉਂਦੇ ਵੀਕ ਦੇ ਵਿੱਚ ਇਸ ਉੱਤੇ ਕਿਸੇ ਤਰੀਕੇ ਦੀ ਕੋਈ ਵੋਟ ਆ ਉਹ ਕਰਵਾਈ ਜਾ ਸਕੇ। ਸੈਨੇਟਰ ਜਿਹੜੇ ਜੌਨ ਕਾਰਨਨ ਹੈਗੇ ਨੇ ਉਹ ਲੀਡ ਕਰ ਰਹੇ ਨੇ ਸੈਨੇਟ ਦੀਆਂ ਨੈਗੋਸ਼ੀਏਟਰਸ ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਕਰਨ ਦੇ ਲਈ, ਇਮੀਗ੍ਰੇਸ਼ਨ ਐਗਰੀਮੈਂਟ ਬਣਾਉਣ ਦੇ ਲਈ। ਪਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਅਜੇ ਸਾਨੂੰ ਕਈ ਅੜਿੱਕੇ ਜਿਹੜੇ ਉਹ ਨਜ਼ਰ ਆ ਰਹੇ ਆ। ਕਹਿੰਦੇ ਵੀ ਬੜਾ ਡੈਲੀਕੇਟ ਤੇ ਡਿਫਿਕਲਟ ਨੈਗੋਸ਼ੀਏਸ਼ਨ ਇਸ ਟਾਈਮ ਚੱਲ ਰਹੀ ਹੈ। ਇਹ ਟੈਕਸਸ ਤੋਂ ਹੀ ਜਿਹੜੇ ਸੈਨੇਟਰ ਨੇ ਤੇ ਉਹਨਾਂ ਨੇ ਕਿਹਾ ਆ ਵੀ ਸਾਨੂੰ ਨੈਗੋਸ਼ੀਏਸ਼ਨ ਕਰਨ ਦੇ ਵਿੱਚ ਹਾਲ ਦੀ ਘੜੀ ਅਜੇ ਮੁਸ਼ਕਿਲ ਆ ਰਹੀ ਆ ਤੇ ਕਾਫੀ ਅੜਿੱਕਿਆਂ ਵਾਲਾ ਜਿਹੜਾ ਇਹ ਰਾਹ ਨਜ਼ਰ ਆ ਰਿਹਾ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਆ ਵੀ ਜੋ ਇਮੀਗ੍ਰੈਂਟਸ ਆ ਉਹ ਪੁਆਇਜ਼ਨ ਕਰ ਰਹੇ ਹੈਗੇ ਆ ਬਲੱਡ ਆਫ ਆਵਰ ਕੰਟਰੀ। ਸੋ ਉਹਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਵੀ ਇਹ ਐਗਜ਼ੈਕਟਲੀ ਸੇਮ ਕਮੈਂਟ ਜੋ ਹਿਟਲਰ ਨੇ ਦਿੱਤੇ ਸੀ ਜਦੋਂ ਉਹ ਜੀਂਦਾ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਕ੍ਰਿਟਿਸਿਜ਼ਮ ਹੋ ਰਿਹਾ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ 15 ਤੋਂ 16 ਮਿਲੀਅਨ ਲੋਕ ਸਾਡੇ ਮੁਲਕ ਦੇ ਵਿੱਚ ਇਲੀਗਲੀ ਐਂਟਰ ਹੋ ਗਏ ਆ। ਦੇ ਆਰ ਪੋਇਜ਼ਨਿੰਗ ਦਾ ਬਲੱਡ ਆਫ ਆਵਰ ਕੰਟਰੀ। ਇਹ ਨਿਊ ਹੈਂਪਸ਼ਾਇਰ ਦੇ ਵਿੱਚ ਇੱਕ ਰੈਲੀ ਹੋ ਰਹੀ ਸੀ ਜਿੱਥੇ ਉਹਨਾਂ ਨੇ ਕਿਹਾ ਜਿਹੜੀ ਟਰਮ ਆ ਕਹਿੰਦੇ ਵੀ ਬਲੱਡ ਪੋਇਜ਼ਨਿੰਗ ਇਸ ਨੂੰ ਹਿਟਲਰ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਮੇਨ ਕੈਂਪਸ ਕਰਕੇ ਇੱਕ ਸ਼ਬਦ ਆ ਉਹਨੂੰ ਯੂਜ਼ ਕੀਤਾ ਸੀ। ਕ੍ਰਿਟਿਸਾਈਜ਼ ਉਸ ਟਾਈਮ ਤੇ ਕੀਤਾ ਸੀ ਵੀ ਜਿਹੜੇ ਇਮੀਗ੍ਰੇਸ਼ਨ ਆ ਇਹ ਮਿਕਸ ਕਰ ਰਹੇ ਆ ਰੇਸਸ ਨੂੰ। ਸੋ ਬਾਈਡਨ ਕੈਂਪੇਨ ਨੇ ਇਮੀਡੀਏਟਲੀ ਜਿਹੜੀ ਸਟੇਟਮੈਂਟ ਆ ਉਹ ਇਹਦੇ ਸੰਬੰਧ ਦੇ ਵਿੱਚ ਰਿਲੀਜ਼ ਕੀਤੀ ਹੈਗੀ ਆ। ਗਵਰਨਰ ਕ੍ਰਿਸ ਕ੍ਰਿਸਟੀ ਜਿਹੜੇ ਆ ਉਹਨਾਂ ਨੇ ਵੀ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਸ਼ਬਦ ਆ ਇਹ ਡਿਸਗਸਟਿੰਗ ਹੈਗੇ ਆ, ਬਹੁਤ ਮਾੜੇ ਹੈਗੇ। ਸੋ ਤੁਸੀਂ ਇੱਥੋਂ ਦੇਖ ਸਕਦੇ ਆ ਵੀ ਇਹ ਇਸ਼ੂ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਗਰਮਾਇਆ ਹੋਇਆ ਆ। ਸੋ ਇਸ ਇਲੈਕਸ਼ਨ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਇਹ ਮੇਨ ਇਸ਼ੂ ਬਣ ਕੇ ਰਹੂਗਾ ਕਿਉਂਕਿ ਹੁਣ ਜੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਆ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਆ ਵੀ ਇਸ ਨੂੰ ਕੰਟਰੋਲ ਕੀਤਾ ਜਾਵੇ।